ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 23 ਜੁਲਾਈ 2018 8 ਸਾਵਣ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਹ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋਮਵਾਰ ਦਾ ਦਿਨ ਹੈ ਤੇ ਅਸੀਂ ਚਾਹਾਂਗੇ ਕਿ ਜੋ ਤੁਹਾਡਾ ਵੀਕਐਂਡ ਹੈ ਉਹ ਕਿੱਥੇ ਗੁਜ਼ਰਿਆ ਤੇ ਕੀ ਕੀਤਾ, ਉਸ ਤੋਂ ਬਾਅਦ ਜੋ ਅੱਜ ਦੇ ਮੇਨ ਇਸ਼ੂ ਨੇ ਉਹ ਹੋਣਗੇ। ਜੀ ਡਾਕਟਰ ਸਾਹਿਬ ਦੇਖੋ, ਅਸੀਂ ਫਰਾਈਡੇ ਦਾ ਪ੍ਰੋਗਰਾਮ ਵੀ ਨਹੀਂ ਸੀ ਕਰ ਸਕੇ ਜੀ, ਔਰ ਕਿਉਂਕਿ ਪਿਛਲੇ ਐਤਵਾਰ ਜਿਹੜਾ ਖਾਸ ਪ੍ਰੋਗਰਾਮ ਵੌਇਸ ਆਫ ਖਾਲਸਾ ਟੀਵੀ ਜਿਹੜਾ ਉਹਨਾਂ ਨੇ ਵੈਬ ਦੇ ਉੱਤੇ ਲਾਂਚ ਕੀਤਾ ਹੈ, ਉਸ ਦਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ ਜਿਹੜੀ ਰਿਕਾਰਡਿੰਗ ਸੀ ਪੂਰੀ 2 ਘੰਟੇ ਦੀ ਜੀ, ਉਹ ਸ਼ੁੱਕਰਵਾਰ ਦੇ ਟਾਈਮ ਫਰੇਮ ਦੇ ਵਿੱਚ ਸਾਡੇ ਦਰਸ਼ਕਾਂ ਨੇ ਦੇਖੀ। ਔਰ ਇਸ ਦੇ ਨਾਲ ਹੀ ਕਿਉਂਕਿ ਮੁੱਖ ਤੌਰ ਦੇ ਉੱਤੇ ਸਾਕਾ ਨਕੋਦਰ ਕਿ ਕਿਵੇਂ ਜਿੱਥੇ ਇੰਨੀ ਵੱਡੀ ਘਟਨਾ ਵਾਪਰੀ, ਇਤਿਹਾਸਕ ਟਰੂਥ ਹੈ, ਉਸ ਨੂੰ ਕਿਵੇਂ ਅਣਗੌਲਿਆਂ ਕਰਦੇ ਆ ਜਾਂ ਉਸ ਨੂੰ ਡਿਨਾਈ ਕਰਨ ਦੇ ਲਈ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਜਲੰਧਰ ਦਾ ਔਰ ਉਹਨਾਂ ਦੇ ਲੋਕਲ ਆਫੀਸ਼ੀਅਲਸ ਪੂਰੇ ਸਬੂਤ ਮਿਟਾਉਣ ਤੇ ਲੱਗੇ ਹੋਏ ਨੇ। ਇਸ ਬਾਰੇ ਵੀ ਵਿਸ਼ੇਸ਼ ਗੱਲਬਾਤ ਸਾਕਾ ਨਕੋਦਰ ਨਾਲ ਸੰਬੰਧਿਤ ਵੀਰ ਹਰਿੰਦਰ ਸਿੰਘ ਜੀ ਨੇ ਕੀਤੀ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬੜਾ ਸਰਾਹਿਆ ਗਿਆ। ਸੋ ਸਾਡਾ ਜਿਹੜਾ ਸ਼ੁੱਕਰਵਾਰ ਟਰੈਵਲ ਪਲਾਨ ਸੀ, ਅਸੀਂ ਸ਼ਿਕਾਗੋ ਉਤਰੇ, ਉੱਥੋਂ ਇੰਡੀਆਨਾਪੋਲਿਸ, ਜਿੱਥੇ ਕਿ ਸਾਡੇ ਵੀਰ ਭਾਈ ਸੰਤੋਖ ਸਿੰਘ, ਉਹਨਾਂ ਦੀ ਬੱਚੀ ਮਜਿੰਦਰ ਕੌਰ, ਉਹਨਾਂ ਦਾ ਆਨੰਦ ਕਾਰਜ ਸੀ ਅਗਲੇ ਦਿਨ। ਆਟਵਾ ਤੋਂ ਸਰਦਾਰ ਚਲਮੰਤ ਸਿੰਘ, ਉਹਨਾਂ ਦੇ ਸਪੁੱਤਰ ਹਰਦੀਪ ਸਿੰਘ ਨਾਲ। ਔਰ ਜ਼ਾਹਰ ਹੈ ਕਿ ਬੇਸ਼ੱਕ ਹੁਣ ਸਮਾਜਿਕ ਤੌਰ ਤੇ ਤਾਂ ਇੰਨੇ ਪਰਿਵਾਰ ਨੇ ਸਾਰੇ ਪਾਸੇ ਹਰ ਵੀਕਐਂਡ ਹੀ ਕਿਤੇ ਨਾ ਕਿਤੇ ਕੋਈ ਆਨੰਦ ਕਾਰਜ ਜ਼ਰੂਰ ਹੁੰਦਾ ਹੈ, ਲੇਕਿਨ ਮੇਰਾ ਕੋਈ ਨਿੱਜੀ ਬਹੁਤੀ ਪਸੰਦ ਨਹੀਂ ਹੁੰਦਾ ਮੈਨੂੰ ਕਿ ਕੌਮੀ ਜਿਹੜੇ ਪ੍ਰੋਗਰਾਮ ਨੇ ਉਹਨਾਂ ਤੋਂ ਬਿਨਾਂ ਕਿਤੇ ਹੋਰ ਸੋਸ਼ਲਾਈਜ਼ ਕਰਨ ਦਾ। ਲੇਕਿਨ ਕੁਝ ਪਰਿਵਾਰਕ ਰਿਸ਼ਤੇ ਐਸੇ ਨੇ ਜਿਨ੍ਹਾਂ ਦਾ ਜੀਵਨ ਜਾਂ ਜਿਨ੍ਹਾਂ ਦਾ ਪਰਿਵਾਰ ਪੰਥ ਨੂੰ ਸਮਰਪਿਤ ਹੈ। ਔਰ ਵੀਰ ਸੰਤੋਖ ਸਿੰਘ ਜਿਹੜੇ ਕਿ ਮਾਤਾ ਗੁਜਰੀ ਸਹਾਰਾ ਟਰਸਟ ਦੇ ਤੌਰ ਤੇ ਜਿਨ੍ਹਾਂ ਨੇ ਦੁਬਈ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ, ਔਰ ਜਿਵੇਂ ਉਹਨਾਂ ਨੇ ਸੈਂਕੜਿਆਂ ਬੱਚਿਆਂ ਨੂੰ ਜਿਹੜੇ ਕਿ ਸਿੱਖ ਸੰਘਰਸ਼ ਦੇ ਦੌਰਾਨ ਜਿਨ੍ਹਾਂ ਦੇ ਪਿਤਾ ਸ਼ਹੀਦ ਹੋਏ, ਉਹਨਾਂ ਦੇ ਲਈ ਭੈਣੀ ਕਲਰ ਮਾਤਾ ਗੁਜਰੀ ਸਹਾਰਾ ਟਰਸਟ, ਫਿਰ ਲੁਧਿਆਣੇ, ਉਸ ਸਾਰੇ 'ਚ ਉਹਨਾਂ ਨੇ ਕੰਟਰੀਬਿਊਟ ਕੀਤਾ। ਔਰ ਇੱਥੇ ਵੀ ਜਿੱਥੇ ਉਹ ਟੀਵੀ 84 ਦੇ ਖੈਰ ਖਵਾਹ ਨੇ, ਉੱਥੇ ਉਹਨਾਂ ਦੀ ਜ਼ਿੰਦਗੀ 'ਚ ਪਰਸਨਲ ਟ੍ਰੈਜਡੀ ਹੋਣ ਦੇ ਬਾਵਜੂਦ ਉਹਨਾਂ ਦਾ ਜਵਾਨ ਬੇਟਾ ਬਘੇਲ ਸਿੰਘ ਜਿਹੜਾ ਪਿਛਲੇ ਕੁਝ ਸਮਾਂ ਪਹਿਲਾਂ ਚੜ੍ਹਾਈ ਕਰ ਗਿਆ ਸੀ। ਸੋ ਇਹ ਇੱਕ ਇੰਪੋਰਟੈਂਟ ਪਾਰਟ ਸੀ। ਔਰ ਦੂਸਰੇ ਪਾਸੇ ਜਿੱਥੇ ਬੱਚੀ ਦਾ ਸਾਕ ਹੋਇਆ, ਉਹ ਪਰਿਵਾਰ ਵੀ ਪੰਥਕ ਪਰਿਵਾਰ ਚਲਮੰਤ ਸਿੰਘ। ਔਰ ਕਈ ਵਾਰ ਕੁਦਰਤ ਦਾ ਹੀ ਰੰਗ ਹੁੰਦਾ ਹੈ ਜਦੋਂ ਇਹ ਆਪਸੀ ਰਿਸ਼ਤਾ ਹੁੰਦਾ ਹੈ। ਔਰ ਇਹ ਆਨੰਦ ਕਾਰਜ ਸੀ ਇਸ ਸੈਚਰਡੇ, ਠੀਕ ਆਲਮੋਸਟ 1 ਮਹੀਨਾ ਪਹਿਲਾਂ ਹੀ ਜਿਹੜਾ ਲੜਕਾ ਹਰਦੀਪ ਸਿੰਘ, ਉਹਨਾਂ ਦੇ ਫਾਦਰ ਚਲਮੰਤ ਸਿੰਘ, ਉਹ ਹਾਰਟ ਅਟੈਕ ਨਾਲ ਚੜ੍ਹਾਈ ਕਰ ਗਏ। ਸੋ ਜ਼ਾਹਰ ਹੈ ਕਿ ਵੀ ਇਹ ਫਿਰ ਆਲ ਦਾ ਮੋਰ ਇੰਪੋਰਟੈਂਟ ਹੁੰਦਾ ਹੈ ਕਿ ਜਿੱਥੇ ਦੋਨੋਂ ਪਰਿਵਾਰ ਉਹਨਾਂ ਨੇ, ਔਰ ਉਹਨਾਂ ਦੀ ਵੀ ਜਿਹੜੀ ਸਾਰਾ ਹੀ ਚਲਮੰਤ ਸਿੰਘ ਹੋਰਾਂ ਦਾ ਉੱਥੇ ਰਹਿੰਦਿਆਂ ਦਾ ਵਰਤਾਰਾ ਹੈ, ਉਹ ਪੰਥਕ ਰਿਹਾ ਹੈ, ਉਹ ਪ੍ਰੋਟੈਸਟ ਹੋਣ, ਉਹ ਦੂਜਾ ਹੋਣ। ਤੇ ਜਿਉਂ ਹੀ ਇਹ ਪਰਿਵਾਰ ਦੇ, ਕਿਉਂਕਿ ਬਹੁਤ ਸਾਰੇ ਸਿੰਘ ਸਿੰਘਣੀਆਂ ਉਹ ਵੀ ਮਿਲੇ ਜਿਹੜੇ ਬਰਾਤ ਸੀ, ਉਹ ਆਟਵਾ ਟੋਰਾਂਟੋ ਕੈਨੇਡਾ ਤੋਂ ਸੀ, ਜਿਹਨਾਂ ਨਾਲ ਪਿਛਲੇ 15 ਸਾਲ ਤੋਂ ਕਈਆਂ ਨਾਲ ਮੁਲਾਕਾਤ ਨਹੀਂ ਸੀ ਹੋਈ, ਕਿਉਂਕਿ ਹੁਣ ਮੇਰਾ ਕੋਈ ਬਹੁਤਾ ਫ੍ਰੀਕੁਐਂਟ ਕੈਨੇਡਾ ਆਉਣਾ ਜਾਣਾ ਨਹੀਂ ਹੁੰਦਾ। ਸੋ ਉਹਨਾਂ ਦੇ ਨਾਲ ਇਹ ਉਹਦਾ ਲਾਹਾ ਸੀ ਐਡਿਡ। ਔਰ ਉਸ ਫਿਰ ਮੈਨੂੰ ਯਾਦ ਆਇਆ ਵੀ ਉਸ ਪਰਿਵਾਰ ਨਾਲ ਤਾਂ ਜਦੋਂ ਮੈਂ ਆਟਵਾ ਗਿਆ, ਉਹਨਾਂ ਦੀ ਮਹਿਮਾਨ ਨਵਾਜ਼ੀ ਦਾ ਆਨੰਦ ਵੀ ਮਾਣਿਆ ਹੋਇਆ। ਔਰ ਉਹਨਾਂ ਦਾ ਜਿਹੜਾ ਹਰ ਪੰਥਕ ਇਕੱਠ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ। ਔਰ ਇਹ ਇੱਕ ਬੜਾ, ਜਿਵੇਂ ਵਿਆਹ ਤਾਂ
ਇੱਕ ਹੁਣ ਰਸਮ ਹੈ ਜਿਹੜੀ ਧਾਰਮਿਕ ਤੌਰ ਦੇ ਉੱਤੇ ਬਹੁਤ ਵਾਰ ਜਸਟ ਰਸਮ ਤੱਕ ਹੀ ਮਹਿਦੂਦ ਰਹਿ ਗਈ ਜੀ ਪਰ ਕਈ ਥਾਵਾਂ ਤੇ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਸੀਂ ਇੱਕ ਰਸਮ 'ਚ ਹਿੱਸਾ ਨਹੀਂ ਲਿਆ, ਤੁਸੀਂ ਗੁਰਮਤ ਸਮਾਗਮ 'ਚ ਹਿੱਸਾ ਲਿਆ। ਔਰ ਇਹ ਇਸ ਕਿਸਮ ਦਾ ਕਿਉਂਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਿੰਘ ਸਿੰਘਣੀਆਂ ਜਿਵੇਂ ਜਿਸ ਰੌਂ 'ਚ ਕੀਰਤਨ ਕਰਦੇ ਨੇ, ਔਰ ਇਕੱਲਾ ਇਹ ਹੀ ਨਹੀਂ ਕਿ ਉਹ ਕੀਰਤਨ ਦੀਆਂ ਲੋਰੀਆਂ ਸੀ, ਆਨੰਦਕਾਰੀ ਤੋਂ ਬਾਅਦ ਈਵਨ ਹਰਦੀਪ ਸਿੰਘ ਔਰ ਮਨਜਿੰਦਰ ਕੌਰ ਨੇ ਵੀ ਜਿਹੜਾ ਹੈ ਉਹ ਸ਼ਬਦ ਗਾਇਨ ਕੀਤਾ। ਸੋ ਇਹ ਪਾਰਟ ਕਿੱਥੇ ਅਸੀਂ ਉਹ ਬਚਪਨ ਦਾ ਪੀਰੀਅਡ ਦੇਖਿਆ ਹੋਇਆ ਕਿ ਉਹ ਰੋਣ ਧੋਣ, ਕੁੜੀ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਮੁੰਡੇ ਦਾ ਸਿਹਰਾ ਫੜਿਆ ਜਾ ਰਿਹਾ ਹੈ, ਔਰ ਉਹ ਸਾਰਾ ਜਿਹੜਾ ਹੈ ਉਹ ਰਵਾ ਕੇ ਸਾਰਿਆਂ ਨੂੰ ਭੈਣਾ ਤੂੰ ਚੱਲੀ ਹੈ, ਹੁਣ ਤੂੰ ਬਾਬਲ ਦਾ ਵਿਹੜਾ ਛੱਡ ਦਿੱਤਾ ਤੂੰ। ਲੇਕਿਨ ਇਹ ਜਿਹੜਾ ਸਿੱਖੀ ਸੋਚ ਦੇ ਨਾਲ ਜੁੜਿਆ ਹੋਇਆ ਹੈ, ਸਿੱਖੀ ਕਰੈਕਟਰ ਨਾਲ ਜੁੜਿਆ ਹੋਇਆ ਹੈ, ਸਾਰਾ ਹੀ ਸਾਡਾ ਵਰਤਾਰਾ ਹੈ। ਔਰ ਇਹ ਯੰਗ ਜਨਰੇਸ਼ਨ ਜਿਹੜੇ ਹਾਈਲੀ ਐਜੂਕੇਟਿਡ ਨੇ, ਇੱਥੇ ਸਾਰੇ ਪੜ੍ਹਦੇ ਨੇ, ਕਾਲਜਾਂ ਯੂਨੀਵਰਸਿਟੀਜ਼ ਜਾਂਦੇ ਨੇ, ਲੇਕਿਨ ਫੇਥ ਨੂੰ ਉਹਨਾਂ ਨੇ ਸਾਡੇ ਨਾਲੋਂ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਮਰਵੀਰ ਸਿੰਘ ਟੀਵੀ 84 ਦੇ ਟੈਕਨੀਕਲ ਪਰਸਨ ਵੀ ਨਾਲ ਸੀ, ਉਹਨਾਂ ਨੇ ਉਹ ਸਾਰਾ ਇੱਕ ਜਿਹੜਾ ਆਦਰਸ਼ ਆਨੰਦ ਕਾਰਜ ਹੈ ਉਹ ਸਾਰੇ ਨੂੰ ਉਹਨਾਂ ਨੇ ਕੈਮਰਾ ਬੰਦ ਵੀ ਕੀਤਾ ਔਰ ਅਸੀਂ ਆਉਣ ਵਾਲੇ ਸਮੇਂ 'ਚ ਉਸ ਨੂੰ ਜਿਹੜਾ ਹੈ ਉਹ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ, ਟੈਲੀਕਾਸਟ ਕਰਾਂਗੇ। ਔਰ ਫਰਾਈਡੇ ਕਿਉਂਕਿ ਅਸੀਂ ਜਾਣਾ ਸੀ ਔਰ ਇੱਕ ਇੰਪੋਰਟੈਂਟ ਇਵੈਂਟ ਜਿਹੜੀ ਸਾਨੂੰ ਮਿਸ ਕਰਨੀ ਪਈ, ਬੇਸ਼ੱਕ ਉਹ ਕਿਉਂਕਿ ਬੜੀ ਲੇਟ ਆਵਰਸ ਦੇ ਵਿੱਚ ਜਾਂ 2 ਦਿਨ ਪਹਿਲਾਂ ਹੀ ਪਤਾ ਲੱਗਿਆ, ਅਸੀਂ ਆਲਰੇਡੀ ਜਾਣ ਦੀਆਂ ਟਿਕਟਸ ਬੁੱਕ ਕਰਾਈਆਂ ਸੀ। ਇਹ ਵੀ ਬਹੁਤ ਵੱਡੀ ਅਚੀਵਮੈਂਟ ਹੈ। ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਪ੍ਰਾਪਤੀ ਦੀ ਗੱਲ ਕਰਦੇ ਹਾਂ, ਕੱਲੀ ਇੱਕ ਫੀਲਡ ਦੀ ਪ੍ਰਾਪਤੀ ਨਹੀਂ, ਪ੍ਰਾਪਤੀਆਂ ਅਚੀਵਮੈਂਟਸ ਦੀ, ਤੇ ਫਿਰ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਹਰ ਪਾਸੇ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਪੇਸ਼ਕਦਮੀ ਕਰ ਰਹੇ ਹਾਂ। ਔਰ ਜਦੋਂ ਇਸ ਕਿਸਮ ਦੇ ਸਬੱਬ ਵੀ ਜਦੋਂ ਬਣਦੇ ਨੇ, ਕਿਉਂਕਿ ਬੜਾ ਲਾਰਜਲੀ ਅਟੈਂਡਡ ਆਨੰਦ ਕਾਰਜ ਸੀ, ਲਗਭਗ 1000 ਦੇ ਕਰੀਬ ਗੈਸਟ ਜਿਹੜੇ ਨੇ ਦੀਵਾਨ ਹਾਲ ਦੇ ਅੰਦਰ ਸੀ, ਸਾਰੇ ਪਾਸਿਓਂ ਹਿਊਸਟਨ, ਡਾਲਸ, ਸੀਐਟਲ, ਓਹਾਇਓ, ਕਲੀਵਲੈਂਡ, ਵਾਸ਼ਿੰਗਟਨ, ਵਰਜੀਨੀਆ, ਹਰ ਸਟੇਟ ਤੋਂ ਕੋਈ ਐਸੀ ਥਾਂ ਨਹੀਂ ਸੀ ਜਿੱਥੋਂ ਪੰਥ ਪ੍ਰਸਤ ਗੁਰਸਿੱਖ ਵੀਰ ਭੈਣਾਂ ਨਾ ਪਹੁੰਚੇ ਹੋਣ। ਉੱਥੇ ਵੀ ਉਸ ਸ਼ਾਮ ਜਦੋਂ ਇਹ ਵਿਚਾਰ ਚਰਚਾ ਵੀ ਚੱਲਦੀ ਰਹੀ ਆਪਸ ਦੇ ਵਿੱਚ, ਜਿਹੜੇ ਦੂਰ ਦੁਰਾਡੇ ਆਏ ਸੀ, ਤੇ ਮੇਰਾ ਇਹੀ ਕਹਿਣਾ ਸੀ ਕਿ ਵੀ ਜਿਹੜੀ ਅਸਲੀ ਗੇਮ ਚੇਂਜਰ ਹੈ ਪੰਜਾਬ ਦੇ ਵਿੱਚ ਉਹ ਡਾਇਸਪੋਰਾ ਸਿੱਖ ਨੇ। ਔਰ ਇਸ ਓਪਨਿੰਗ ਸੈਗਮੈਂਟ ਜਿਹੜੀਆਂ 2 ਪ੍ਰਾਪਤੀਆਂ ਸੀ ਡਾਇਸਪੋਰਾ ਸਿੱਖਾਂ ਦੀਆਂ, ਇੱਕ ਅਮਰੀਕਾ ਦੇ ਹਵਾਲੇ ਨਾਲ ਜਿਹੜੀ ਇਵੈਂਟ ਫਰਾਈਡੇ ਨੂੰ ਸੀ, ਕਿਉਂਕਿ ਲਗਭਗ 3-4 ਸਾਲ ਤੋਂ ਯੂਨਾਈਟਿਡ ਸਿੱਖਸ ਵੱਲੋਂ ਇਹ ਇਨੀਸ਼ੀਏਟਿਵ ਡਿਪਾਰਟਮੈਂਟ ਆਫ ਐਜੂਕੇਸ਼ਨ ਨਿਊਯਾਰਕ ਦੇ ਨਾਲ ਲਿਆ ਜਾ ਰਿਹਾ ਸੀ, ਕਿਉਂਕਿ ਜਿੰਨੇ ਹੋਰ ਵੀ ਜਿਹੜੀਆਂ ਐਨਜੀਓ ਸਿੱਖ ਗਰੁੱਪ ਨੇ ਉਹ ਸਰਵੇ ਕਰਵਾਉਂਦੇ ਨੇ ਕਿ ਜੀ ਸਕੂਲਾਂ ਦੇ ਵਿੱਚ ਕਿਵੇਂ ਬੱਚਿਆਂ ਦੇ ਨਾਲ ਜਿਹੜੇ ਖਾਸ ਤੌਰ ਤੇ ਸਿੱਖੀ ਸਰੂਪ ਪਟਕੇ ਨਾਲ ਜਾਂ ਦਸਤਾਰ ਨਾਲ ਨੇ ਉਹਨਾਂ ਦੇ ਨਾਲ ਬੁਲਿੰਗ ਹੁੰਦੀ ਹੈ। ਫਿਰ ਇਹ ਵੀ ਕਿ ਕਿਵੇਂ 70% ਅਮਰੀਕਨਾਂ ਨੂੰ ਜਿਹੜਾ ਉਹ ਸਿੱਖਾਂ ਬਾਰੇ ਕੋਈ ਪਤਾ ਹੀ ਨਹੀਂ ਹੈ, ਉਹਨਾਂ ਦੇ ਲਈ ਸਾਡਾ ਸੰਬੰਧ ਮਿਡਲ ਈਸਟ ਨਾਲ ਹੈ, ਔਰ ਉਹ ਕੋਈ ਸਾਡੇ ਕਲਚਰ ਜਾਂ ਧਰਮ ਤਾਂ ਦੂਰ ਦੀ ਗੱਲ, ਉਹ ਈਵਨ ਪਲੇਸ ਵੀ ਨਹੀਂ ਸਾਨੂੰ ਕਰ ਸਕਦੇ ਕਿ ਅਸੀਂ ਕਿਸ ਰੀਜਨ ਜਾਂ ਕਿਸ ਖਿੱਤੇ ਦੇ ਵਿੱਚ ਹੈ। ਸੋ ਉਸ ਸਾਰੇ ਦੇ ਲਈ ਬੇਸ਼ੱਕ ਹਰ ਕੋਈ ਕੰਮ ਕਰਦਾ ਹੈ। ਇੱਕ ਐਡ ਕੈਂਪੇਨ ਵੀ ਚੱਲਿਆ ਕਿ ਜੀ ਹੂ ਆਰ ਸਿੱਖਸ, ਅਸੀਂ ਟੀ-ਸ਼ਰਟਸ ਵੀ ਪਾਈਆਂ ਹੁੰਦੀਆਂ ਨੇ, ਪ੍ਰਾਊਡ ਟੂ ਬੀ ਸਿੱਖ, ਅਸੀਂ ਲੰਗਰ ਵੀ ਲਾਉਂਦੇ ਹਾਂ, ਜਿਹੜਾ ਦੂਸਰਾ ਵੀ ਥਾਂ ਥਾਂ ਤੇ ਦੱਸਣ ਲਈ। ਪਰ ਇਹ ਸਾਰਾ ਜਿਹਨੂੰ ਤੁਸੀਂ ਕਹੋ ਕਿ ਵੀ ਜੀ ਇਹ ਇੱਕ ਕਾਸਮੈਟਿਕ ਵਰਕ ਹੈ ਕਿ ਜੀ ਕਿ ਤੁਸੀਂ ਬਾਹਰ ਪੇਂਟ ਕਰ ਰਹੇ ਹੋ, ਅਲਟੀਮੇਟਲੀ ਜੇ ਤੁਸੀਂ ਆਪਣੀ ਪਛਾਣ, ਆਪਣਾ ਸੱਭਿਆਚਾਰ, ਤਹਿਜ਼ੀਬ ਉਸ ਨੂੰ ਪਹੁੰਚਾਣਾ ਤੇ ਉਹ ਹੈ ਤੁਹਾਡਾ ਐਕੈਡੈਮਿਕਸ ਸਕੂਲ ਲੈਵਲ ਦੇ ਉੱਤੇ। ਜਦੋਂ ਤੱਕ ਤੁਸੀਂ ਅਮਰੀਕਨ ਐਜੂਕੇਸ਼ਨ ਸਿਸਟਮ ਦੇ ਵਿੱਚ, ਸਕੂਲਿੰਗ ਸਿਸਟਮ 'ਚ ਬੱਚੇ ਬੱਚੀਆਂ ਆਪਣੀ ਯੰਗਰ ਏਜ, ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਸਾਡਾ ਧਰਮ, ਸਾਡੀ ਤਹਿਜ਼ੀਬ, ਸਾਡਾ ਪਿਛੋਕੜ ਕਿੰਨਾ ਅਮੀਰ ਹੈ, ਔਰ ਕਿਵੇਂ ਸਿੱਖ ਜਿਹੜੇ ਇਸ ਮੁਲਕ ਦੇ ਵਿੱਚ ਜਦੋਂ ਅਜੇ ਬਹੁਤ ਸਾਰੀਆਂ ਐਥਨੀਸਿਟੀਜ਼ ਤੇ 20ਵੀਂ ਸਦੀ ਦੀ ਬਿਗਨਿੰਗ ਜਾਂ ਮਿਡਲ 'ਚ ਆਈਆਂ ਹੋਣਗੀਆਂ, ਜਿਹੜੇ ਇੱਥੇ ਐਥਨੀਸਿਟੀ ਵਾਲੇ ਨੇ ਲੋਕ, ਅਸੀਂ ਤਾਂ 125 ਸਾਲ ਤੋਂ ਇਸ ਮੁਲਕ ਦੇ ਵਿੱਚ ਹੈ, ਔਰ ਅਸੀਂ ਕਿਵੇਂ ਈਵਨ ਅਮਰੀਕਾ ਦੀ ਖੁਸ਼ਹਾਲੀ ਦੇ ਲਈ ਉਹ ਐਗਰੀਕਲਚਰ ਹੋਏ, ਉਹ ਦੂਸਰੀ ਟਰਾਂਸਪੋਰਟ ਲਾਈਨ ਹੋਏ, ਹਰ ਪਾਸੇ ਕਿੰਨੀ ਵੱਡੀ ਕੰਟਰੀ, ਮੈਡੀਕਲ ਫੀਲਡ ਹੋਏ, ਕਿੰਨੀ ਵੱਡੀ ਕੰਟਰੀਬਿਊਸ਼ਨ ਕੀਤੀ। ਸੋ ਉਹਦੇ 'ਚ ਵੀ ਕਿਉਂਕਿ ਨਿਊਯਾਰਕ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈ ਨੇਸ਼ਨ ਦਾ, 50 ਸਟੇਟਾਂ 'ਚੋਂ ਲਗਭਗ 1.1 ਮਿਲੀਅਨ ਸਟੂਡੈਂਟ ਨਿਊਯਾਰਕ ਦੇ ਸਕੂਲਾਂ 'ਚ ਨੇ,
ਔਰ ਉਹਨਾਂ ਦੇ ਨਾਲ ਇਹ ਇਨੀਸ਼ੀਏਟਿਵ ਯੂਨਾਈਟਿਡ ਸਿੱਖਸ ਵੱਲੋਂ ਉਹਨਾਂ ਦੀ ਸਟਾਫ ਅਟਰਨੀ ਜਸਪ੍ਰੀਤ ਕੌਰ ਨੇ ਆਲਮੋਸਟ 3 ਸਾਲ ਪਹਿਲਾਂ ਸ਼ੁਰੂ ਕੀਤਾ ਹੈ ਔਰ ਬਾਕੀ ਵੀ ਉਹਦੇ ਚ ਇਨਵੋਲਵ ਹੁੰਦੇ ਗਏ ਔਰ ਹੌਲੀ ਹੌਲੀ ਇਹ ਕੋਈ ਸੌਖਾ ਨਹੀਂ ਹੁੰਦਾ। ਤੁਸੀਂ ਪਹਿਲਾਂ ਐਵਨਿਊ ਓਪਨ ਕਰਦੇ ਹੋ, ਫਿਰ ਤੁਸੀਂ ਉਹਨਾਂ ਨੂੰ ਸਬਮਿਟ ਕਰਦੇ ਹੋ, ਫਿਰ ਕਿਉਂਕਿ ਅਮਰੀਕਾ ਦੇ ਵਿੱਚ ਚਰਚ ਔਰ ਸਟੇਟ ਸੈਪਰੇਟ ਹੋਣ ਦੇ ਨਾਤੇ ਇਹ ਵੀ ਉਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਤੁਸੀਂ ਕਿਸੇ ਧਰਮ ਨੂੰ ਪ੍ਰਮੋਟ ਕਰ ਰਹੇ ਹੋ, ਕਿਉਂਕਿ ਜੇ ਤੁਸੀਂ ਸਿੱਖ ਧਰਮ ਦੀ ਸਿੱਖਿਆ ਦੀ ਗੱਲ ਕਰਦੇ ਹੋ ਫਿਰ ਬਾਕੀ ਧਰਮ ਨੇ 160 ਤੋਂ ਜ਼ਿਆਦਾ ਜਿਹੜੀਆਂ ਨੇ ਡਿਫਰੈਂਟ, ਮੈਨੂੰ ਵਰਲਡ ਪਾਰਲੀਮੈਂਟ ਦਾ ਯਾਦ ਹੈ, ਵਰਲਡ ਪਾਰਲੀਮੈਂਟ ਆਫ ਰਿਲੀਜਨ, 160 ਦੇ ਕਰੀਬ ਧਰਮਾਂ ਦੇ ਜਿਹੜੇ ਅੱਡ-ਅੱਡ ਦੁਨੀਆ ਦੇ ਵਿੱਚ ਨੇ ਰਿਲੀਜੀਅਸ ਸਕੂਲ ਆਫ ਥਾਟ, ਉਹਨਾਂ ਨੇ ਝੰਡੇ ਲੈ ਕੇ ਮਾਰਚ ਕੀਤਾ ਸੀ। ਲੇਕਿਨ ਇਹ ਇੱਕ ਐਫਰਟ ਹੁੰਦਾ ਔਰ ਮੈਂ ਸਮਝਦਾ ਹਾਂ ਵੀ ਜਿਸ ਅੰਦਾਜ਼ ਦੇ ਵਿੱਚ ਸਾਡੀ ਯੰਗਰ ਜਨਰੇਸ਼ਨ ਸਿਸਟਮ 'ਚ ਕੰਮ ਕਰਦੀ ਹੈ ਔਰ ਫਿਰ ਤੁਸੀਂ ਜਿਹੜਾ ਵੀ ਕੋਈ ਇੱਕ ਸਿਸਟਮ ਦੇ ਵਿੱਚ ਕੰਸਰਨਡ ਬੰਦਾ ਹੁੰਦਾ ਹੈ ਉਸ ਨੂੰ ਤੁਸੀਂ ਕਨਵਿੰਸ ਕਰ ਦਿੰਦੇ ਹੋ ਔਰ ਉਹ ਸੱਚਮੁੱਚ ਲੱਗਦਾ ਹੈ ਕਿ ਵੀ ਉਹਨੂੰ ਕਿ ਵੀ ਨਹੀਂ ਇਹ ਇੰਪੋਰਟੈਂਟ ਹੈ। ਕਿਉਂਕਿ ਜਦੋਂ ਅਸੀਂ ਨੈਸ਼ਨਲ ਡਾਟੇ ਦੀ ਗੱਲ ਕਰਦੇ ਹਾਂ, ਬੁਲਿੰਗ ਸਕੂਲਾਂ 'ਚ ਹੁੰਦੀ ਹੈ, ਇਹ ਨਹੀਂ ਵੀ ਸਾਡੇ ਬੱਚਿਆਂ ਨਾਲ ਹੁੰਦੀ ਹੈ, ਪਰ ਸਿੱਖ ਬੱਚਿਆਂ ਨਾਲ ਬੁਲਿੰਗ ਦਾ ਰੇਟ ਡਬਲ ਹੈ ਨੈਸ਼ਨਲ ਬੁਲਿੰਗ ਰੇਟ ਦੇ ਨਾਲੋਂ। ਸੋ ਉਹ ਸਾਰੇ ਐਫਰਟ ਦਾ ਨਤੀਜਾ ਸੀ ਕਿ ਅਲਟੀਮੇਟਲੀ ਨਿਊਯਾਰਕ ਸਕੂਲ ਡਿਪਾਰਟਮੈਂਟ ਨੇ ਜਿਹੜਾ ਉਹ 5ਵੀਂ ਔਰ 6ਵੀਂ ਦੇ ਸਕੂਲੀ ਬੱਚਿਆਂ ਦੇ ਸਿਲੇਬਸ ਦੇ ਵਿੱਚ ਚੈਪਟਰ ਐਡ ਕੀਤੇ ਨੇ। 3 ਜਿਹੜੇ ਉਸ ਦੇ ਉੱਤੇ ਸਬਜੈਕਟਸ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਪਹਿਲਾ ਕ੍ਰੀਏਟਿੰਗ ਪੋਲੀਟੀਕਲ ਕਾਰਟੂਨਸ। ਹੁਣ ਇਹ ਵਿਸ਼ਵਜੀਤ ਸਿੰਘ ਜਿਹੜੇ ਕੈਪਟਨ ਅਮਰੀਕਾ ਦੇ ਤੌਰ ਤੇ ਜਿਹੜੇ ਸਾਰੇ ਪਾਸੇ ਉਹਨਾਂ ਨੇ ਸ਼ੋਹਰਤ ਹਾਸਲ ਕੀਤੀ ਹੈ ਔਰ ਉਹਨਾਂ ਦੀ ਬਹੁਤ ਜ਼ਿਆਦਾ ਮੁਹਾਰਤ ਹੈ ਪੋਲੀਟੀਕਲ ਕਾਰਟੂਨਸ, ਕਿ ਜਿੱਥੇ ਉਹ ਜੋ ਭਾਰਤ ਦੇ ਵਿੱਚ ਸਿੱਖਾਂ ਨਾਲ ਵਾਪਰਦਾ ਹੈ ਜਾਂ ਕਿਤੇ ਵੀ ਅਮਰੀਕਾ ਦੇ ਵਿੱਚ ਵੀ ਜਿਸ ਕਿਸਮ ਦੀਆਂ, ਕਿਉਂਕਿ ਉਹ ਬਿਲਕੁਲ ਲਿਬਰਲ ਮਾਈਂਡਸੈਟ ਦੇ ਨੌਜਵਾਨ ਨੇ ਔਰ ਉਹਨਾਂ ਨੇ ਇਸ ਫੀਲਡ 'ਚ ਕਾਫੀ ਨਾਂ ਕਮਾਇਆ। ਸੋ ਇੱਕ ਚੈਪਟਰ ਜਿਹੜਾ ਹੈ ਇਸ ਪੋਲੀਟੀਕਲ ਔਰ ਜ਼ਾਹਰ ਹੈ ਕਿ ਵੀ ਇਹ ਵੀ ਸਿੱਖੀ ਬਾਰੇ ਅਵੇਅਰਨੈਸ ਪੈਦਾ ਕਰਨ ਦੀ ਲਾਈਨ ਔਰ ਪਿਛਲੇ ਦਿਨਾਂ 'ਚ ਹੀ ਉਹਨਾਂ ਦੀ ਇੱਕ ਬੜੀ ਛੋਟੀ ਵੀਡੀਓ ਕੁਝ ਮਿੰਟਾਂ ਦੀ ਕਿ ਕਿਵੇਂ ਇੱਕ ਸਟੇਜ ਤੇ ਉਹ ਇੰਨੇ ਜਦੋਂ ਸਕੂਲ 'ਚ ਬੁਲਿੰਗ ਜਾਂ ਕਾਲਜ ਲੈਵਲ ਤੇ ਹੁੰਦਾ ਹੈ ਉਹ ਸਿੱਖੀ ਸਰੂਪ ਵੀ ਉਹਨਾਂ ਨੇ ਛੱਡ ਦਿੱਤਾ, ਹਾਊ ਹੀ ਕੇਮ ਬੈਕ, ਸਿੱਖੀ ਦੀਆਂ ਸਪਿਰਿਚੁਅਲ ਵੈਲਿਊਜ਼ ਕੀ ਨੇ। ਸੋ ਇਹ ਇੱਕ ਉਹਦੇ ਨਾਲ ਸੰਬੰਧਿਤ ਹੈ। ਦੂਸਰਾ ਜਿਹੜਾ ਸਿਵਲ ਰਾਈਟਸ ਇਨ ਦਾ USA, ਹੁਣ ਇਹ ਅੱਜ ਤੱਕ ਸਾਡੇ ਚੋਂ ਵੀ ਸਾਡੀ ਜਨਰੇਸ਼ਨ ਵੇਲੇ ਕੋਈ ਟਰਮ ਨਹੀਂ ਸੀ ਯੂਜ਼ ਹੁੰਦੀ ਸਿੱਖ ਸਿਵਲ ਰਾਈਟਸ, ਪਰ ਹੁਣ ਕਿਵੇਂ ਸਿੱਖ ਸਿਵਲ ਰਾਈਟਸ ਨੇ ਇਕੱਲੇ ਸਾਡੇ ਰਿਲੀਜੀਅਸ ਰਾਈਟਸ ਦੀ ਗੱਲ ਨਹੀਂ ਹੈ ਕਿ ਧਰਮ ਦੀ ਸਾਡੀ ਪਛਾਣ ਹੈ, ਸਾਡੇ ਜਿਹੜੇ ਸਿਵਲ ਰਾਈਟਸ ਤਾਂ ਕਿ ਜੌਬਸ ਦਾ ਮਾਮਲਾ ਹੈ ਤੁਹਾਡੇ ਨਾਲ ਕਿਤੇ ਵੀ ਤੁਹਾਡੀ ਲੁੱਕ ਤੇ ਬੇਸ ਡਿਸਕ੍ਰਿਮੀਨੇਸ਼ਨ ਨਾ ਹੋਏ, ਹਰ ਫੀਲਡ ਦੇ ਵਿੱਚ ਜਿਹੜੀ ਤੁਸੀਂ ਅਮਰੀਕਨ ਲਾਈਫ ਦੇ ਹਰ ਸ਼ੋਬੇ ਦੇ ਵਿੱਚ ਬਿਨਾਂ ਕਿਸੇ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਤੋਂ ਔਰ ਕਿਸੇ ਜਿਹੜਾ ਉਹ ਨੈਗੇਟਿਵਿਟੀ ਤੋਂ ਸਰਵ ਕਰ ਸਕੋ। ਔਰ ਥਰਡ ਜਿਹੜਾ ਹੈ ਟੀਚਿੰਗਸ ਆਫ ਸਿੱਖਿਜ਼ਮ। ਸੋ ਇਹ 3 ਚੈਪਟਰ 5ਵੀਂ ਔਰ 6ਵੀਂ ਦੇ 1.1 ਮਿਲੀਅਨ 11 ਲੱਖ ਜਿਹੜੇ ਅਮਰੀਕੀ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੀ ਲੈਸਨ ਪਲਾਨ ਦਾ ਹਿੱਸਾ ਹੋਣਗੇ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ। ਸੋ ਇਸ ਨੂੰ ਅਨਾਉਂਸ ਕਰਦੇ ਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਖਾਸ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਜਿਹਦੇ 'ਚ ਕਿਉਂਕਿ ਅਸੀਂ ਤਾਂ ਜਿਹੜਾ ਉਹ ਫਲਾਈ ਕਰ ਰਹੇ ਸੀ ਔਰ ਸਾਡੇ ਦੂਸਰੇ ਟੈਕਨੀਕਲ ਹੈਡ ਇਸ਼ਪ੍ਰੀਤ ਸਿੰਘ ਹੋਰਾਂ ਨੇ, ਤੁਸੀਂ ਵੀ ਉਸ ਪ੍ਰੈਸ ਕਾਨਫਰੰਸ ਗਏ ਉਹਨੂੰ ਕਵਰ ਕੀਤਾ ਔਰ ਉਹ ਵੀ ਵਾਈਡਲੀ ਕਵਰਡ। ਅਦਰਵਾਈਜ਼ ਇੱਥੇ ਸਾਡੀਆਂ ਕਿੰਨੀਆਂ ਕਿ ਇਵੈਂਟਸ ਨੂੰ ਫੌਕਸ ਨਿਊਜ਼ ਕਵਰ ਕਰਦਾ ਹੈ ਜਾਂ ਦੂਸਰੇ ਚੈਨਲ ਕਵਰ ਕਰਦੇ ਨੇ, ਪਰ ਇਹ ਵੀ ਅਮਰੀਕਨ ਇੰਟਰਸਟ ਸੀ ਕਿ ਫੌਕਸ ਨਿਊਜ਼ ਜੋ ਵਾਲੇ ਉੱਥੇ ਆਏ ਔਰ ਦੂਸਰੇ ਚੈਨਲ ਵੀ ਆਏ, TV 84 ਨੇ ਉਸ ਨੂੰ ਕਵਰ ਕੀਤਾ ਔਰ ਉਹਦੇ ਜਿਹੜੇ ਉਹਨਾਂ ਦੇ ਨਿਊਯਾਰਕ ਆਫੀਸ਼ੀਅਲ ਸੀ ਉਹਨਾਂ 'ਚ ਅਸੈਂਬਲੀਮੈਨ ਡੇਵਿਡ ਵੈਪਰਨ, ਕੁਈਨਸਬੋਰੋ ਦੇ ਪ੍ਰੈਜ਼ੀਡੈਂਟ ਮੈਲਿੰਡਾ ਕਾਰਟਸ, ਨਿਊਯਾਰਕ ਹਿਊਮਨ ਰਾਈਟਸ ਕਮਿਸ਼ਨਰ ਗੁਰਦੇਵ ਸਿੰਘ ਕੰਗ ਜਿਹੜੇ ਰਿਚਮੰਡ ਹਿੱਲ ਦੇ ਪ੍ਰਧਾਨ ਵੀ ਰਹੇ ਨੇ ਗੁਰਦੁਆਰਾ ਸਾਹਿਬ ਦੇ, ਔਰ ਨਿਊਯਾਰਕ ਸਿਟੀ ਦੇ ਕਮਿਊਨਿਟੀ ਅਫੇਅਰਸ ਕਮਿਸ਼ਨਰ ਮਾਰਕੋ ਕੈਰੀਸਨ। ਸੋ ਇਹਨਾਂ ਸਾਰਿਆਂ ਦੀ ਇਸ ਦੇ ਵਿੱਚ ਪਾਰਟਿਸਿਪੇਸ਼ਨ ਹੋਈ ਔਰ ਹਰ ਇੱਕ ਨੇ ਆਪਣੇ ਆਪਣੇ ਵਿਊਜ਼ ਵੀ ਦਿੱਤੇ ਔਰ ਸਾਡੀ ਟੀਮ ਨੇ ਉਸ ਨੂੰ ਜਿਹੜਾ ਕੈਮਰੇ 'ਚ ਬੰਦ ਕੀਤਾ। ਅੱਜ ਜਿਉਂ ਹੀ 9 ਵਜੇ ਇਹ ਪ੍ਰੋਗਰਾਮ ਦੀ ਸਮਾਪਤੀ ਹੋਏਗੀ ਸੱਚੋ ਸੱਚ ਦੀ, ਆਲਮੋਸਟ 1 ਘੰਟੇ ਦਾ ਇਹ ਪ੍ਰੋਗਰਾਮ ਹੈ ਜਿਹਦੇ 'ਚ ਪ੍ਰੈਸ ਕਾਨਫਰੰਸ ਦੀ ਕਾਰਵਾਈ ਹੈ, ਸਾਊਂਡ ਬਾਈਟਸ ਨੇ। ਸੋ ਮੈਂ ਹੁਣ ਜ਼ਿਆਦਾ ਇਹਦੇ ਤੇ ਨਹੀਂ ਕਰਾਂਗਾ ਕਿਉਂਕਿ
ਇਸ ਦੇ ਨਾਲ ਫਿਰ ਉਹ ਜਿਹੜਾ ਸਸਪੈਂਸ ਵੀ ਖਤਮ ਹੋ ਜਾਂਦਾ ਹੈ ਜੀ। ਔਰ ਮੈਂ ਸਮਝਦਾ ਵੀ ਇਹ ਇੱਕ ਬੜੀ ਯੂਨੀਕ ਪ੍ਰਾਪਤੀ ਹੈ ਬਿਲਕੁਲ। ਔਰ ਉਸ ਦੇ ਲਈ ਅਸੀਂ ਯੂਨਾਈਟਿਡ ਸਿੱਖਸ ਦੀ ਸਾਰੀ ਟੀਮ ਨੂੰ, ਉਹਨਾਂ ਦੇ ਐਡਵਾਈਜ਼ਰਸ ਨੂੰ ਔਰ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਜੀ। ਦੂਸਰੀ ਅਚੀਵਮੈਂਟ, ਕਿਉਂਕਿ ਇਹ ਅਚੀਵਮੈਂਟ ਵਿਦਨ ਅਮਰੀਕਾ ਸਾਡੀ ਇੱਕ ਪ੍ਰਾਪਤੀ ਹੈ ਔਰ ਉਹਦੇ ਚ ਜ਼ਾਹਰ ਹੈ ਕਿ ਜੇ ਨਿਊਯਾਰਕ ਦੇ 1.1 ਮਿਲੀਅਨ ਵਿਦਿਆਰਥੀਆਂ ਤੱਕ ਇਹ ਮੈਸੇਜ ਪਹੁੰਚਿਆ ਹੈ ਤੇ ਆਉਣ ਵਾਲੇ ਪੀਰੀਅਡ 'ਚ ਇਹੀ ਐਗਜ਼ਾਮਪਲ ਅਮਰੀਕਾ ਦੀਆਂ ਬਾਕੀ ਸਟੇਟਾਂ 'ਚ ਵੀ ਸਾਨੂੰ ਇਸ ਦੇ ਉੱਤੇ ਕੰਮ ਕਰਨਾ ਹੋਏਗਾ ਤਾਂ ਕਿ ਐਜੂਕੇਸ਼ਨ ਲੈਵਲ ਦੇ ਉੱਤੇ, ਸਕੂਲ ਲੈਵਲ ਤੇ ਜਿਹੜਾ, ਕਿਉਂਕਿ ਜੋ ਕਾਲਜ ਯੂਨੀਵਰਸਿਟੀ ਜਿਹੜੇ ਕੰਪੈਰੀਟਿਵ ਰਿਲੀਜਨਸ ਪੜ੍ਹਦੇ ਨੇ ਜਾਂ ਸਪੈਸੀਫਿਕ ਕਿਸੇ ਫੀਲਡ 'ਚ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਥੋੜਾ ਬਹੁਤ, ਲੇਕਿਨ ਇਹ ਸਕੂਲ ਲੈਵਲ ਤੇ ਇਹ ਇੰਪੋਰਟੈਂਟ ਹੈ। ਦੂਸਰੀ ਅਚੀਵਮੈਂਟ ਜਿਸ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਔਰ ਇਸ ਨੂੰ ਜੇ ਅਸੀਂ ਇਹ ਇੰਗਲੈਂਡ ਦੇ ਸਿੱਖਾਂ ਦਾ ਐਫਰਟ ਹੈ, ਜੇ ਇਹਨੂੰ ਅਸੀਂ ਕੰਪੇਅਰ ਕਰੀਏ ਕਿ ਜਿਸ ਉਸ ਖਿੱਤੇ 'ਚ ਜਿੱਥੇ ਸਾਡਾ ਧਰਮ ਦਾ ਜਨਮ ਹੋਇਆ, ਸਾਡੀ ਤਹਿਜ਼ੀਬ ਹੈ, ਜਿਸ ਨੂੰ ਲਿਬਰੇਟ ਕਰਾਉਣ ਦੇ ਲਈ ਸਿੱਖਾਂ ਨੇ ਕਿਵੇਂ ਪਿਛਲੀਆਂ 3 ਸਦੀਆਂ ਦੇ ਵਿੱਚ ਕੁਰਬਾਨੀਆਂ ਕੀਤੀਆਂ ਜੀ, ਉਹਨਾਂ ਦੇ ਕਨਸਟੀਟਿਊਸ਼ਨ ਦੇ ਥੱਲੇ ਅਸੀਂ ਅੱਜ ਵੀ ਹਿੰਦੂ ਹਾਂ, ਆਰਟੀਕਲ 25(b) ਭਾਰਤੀ ਕਨਸਟੀਟਿਊਸ਼ਨ ਦਾ। ਬਿਲਕੁਲ। ਉੱਥੇ ਜੇ ਅਸੀਂ ਆਪਣੀ ਇਸ ਪਛਾਣ ਦੀ ਮੰਗ ਕੀਤੀ, ਆਪਣੇ ਹੱਕਾਂ ਦੀ ਗੱਲ ਕੀਤੀ ਤੇ ਨਤੀਜਾ ਜੂਨ 84 ਦਾ ਘੱਲੂਘਾਰਾ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜਾ ਵਰਤਾਰਾ ਅੱਜ ਤੱਕ ਵੀ ਜਾਰੀ ਹੈ ਔਰ ਇਹਦੇ ਬਾਵਜੂਦ ਕਿ ਪਿਛਲੇ 34 ਸਾਲਾਂ ਤੋਂ ਇਹ ਮੰਗ ਬਾਰ-ਬਾਰ ਕਿ ਭਾਈ ਤੁਸੀਂ, ਇਹਨਾਂ ਨੇ ਸਰਕਾਰੀਆ ਕਮਿਸ਼ਨ ਬਿਠਾਇਆ ਸੀ ਅਨੰਦਪੁਰ ਦੇ ਮਤੇ ਦੇ, ਉਸ ਨੂੰ ਜਦੋਂ ਸਰਕਾਰੀਆ ਕਮਿਸ਼ਨ ਦੇ ਹਵਾਲੇ ਕੀਤਾ ਗਿਆ ਔਰ ਈਵਨ ਜਿਹੜੀ ਕਨਸਟੀਟਿਊਸ਼ਨ 'ਚ ਰਿਫਾਰਮ ਕਰਨ ਦੀ ਕਮੇਟੀ ਇਹਨਾਂ ਨੇ ਬਣਾਈ ਸੀ ਪਾਰਲੀਮੈਂਟਰੀ ਗਰੁੱਪ ਵਾਜਪਾਈ ਦੇ ਵੇਲੇ, ਉਹਨੇ ਵੀ ਰਿਕਮੈਂਡ ਕੀਤਾ ਸੀ ਕਿ ਸਿੱਖਾਂ ਦੀ ਵੱਖਰੀ ਪਛਾਣ ਧਰਮ ਦੇ ਤੌਰ ਤੇ ਉਹ ਕਨਸਟੀਟਿਊਸ਼ਨ ਦੇ ਵਿੱਚ ਰੱਖੋ, ਇਹਨਾਂ ਨੂੰ ਇਸ 25(b) ਚੋਂ ਕੱਢੋ। ਪਰ ਉਹ ਤਾਂ ਹਰ ਚੜ੍ਹੇ ਸੂਰਜ ਜਿਵੇਂ ਹਿੰਦੂਤਵਾ ਦਾ ਬੋਲਬਾਲਾ ਉੱਥੇ ਉਹਨਾਂ ਨੇ ਕੀਤਾ ਹੋਇਆ, ਉਹ ਤਾਂ ਜਿਹੜਾ ਕੇਸਾਧਾਰੀ ਹਿੰਦੂਆਂ ਤੋਂ ਵੀ ਬਦਤਰ ਹਾਲਤ ਦੇ ਵਿੱਚ ਅੱਜ, ਉਹ ਤਾਂ ਕਨਸਟੀਟਿਊਸ਼ਨਲੀ ਬਣਾਇਆ ਹੀ ਸੀ, ਉਹ ਅੱਜ ਸਿੱਖ ਜੀ ਰਹੇ ਨੇ। ਹੁਣ ਦੂਸਰੇ ਪਾਸੇ ਉਹ ਇੰਗਲੈਂਡ ਜਿੱਥੇ ਸਿੱਖ ਆਏ, ਕੀ ਹਸ਼ਰ ਮਹਾਰਾਜਾ ਦਲੀਪ ਸਿੰਘ ਦਾ ਕੀਤਾ, ਕਿਵੇਂ ਉਸ ਨੂੰ ਈਵਨ ਆਪਣੀ ਧਰਤੀ ਪੰਜਾਬ ਨਾਲ ਵੀ ਨਹੀਂ ਵਾਪਸ ਜਾਣ ਦਿੱਤਾ, ਉਹਦੀ ਮਾਂ ਦੀ ਅਖੀਰਲੀ ਇੱਛਾ ਕਿ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਉਹਨਾਂ ਦੇ ਪਤੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਜਿਹੜੀਆਂ ਨੇ ਉਹ ਦਫਨਾਈਆਂ ਜਾਣ, ਉਹ ਵੀ ਉਹਨਾਂ ਦੀ ਪੂਰੀ ਨਹੀਂ ਹੋਣ ਦਿੱਤੀ। ਪਰ ਅੱਜ ਉਸੇ ਇੰਗਲੈਂਡ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸਿੱਖ ਨਾ ਸਿਰਫ ਉੱਥੇ ਆਪਣੀ ਉਹਨਾਂ ਨੇ ਆਰਥਿਕ ਤੌਰ ਤੇ ਔਰ ਦੂਸਰੀ ਪਛਾਣ ਬਣਾਈ ਹੈ, ਪੋਲੀਟੀਕਲ ਸਿਸਟਮ ਦੇ ਵਿੱਚ ਅੱਜ ਸਾਡੇ ਆਪਣੇ ਮੈਂਬਰ ਪਾਰਲੀਮੈਂਟ ਨੇ, ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਜਿਹਨੂੰ ਬੀਬੀ ਪ੍ਰੀਤ ਕੌਰ ਗਿੱਲ ਹੈਡ ਕਰਦੇ ਨੇ, ਉਹਨਾਂ ਦਾ ਐਫਰਟ ਅੱਜ ਇਸ ਹੱਦ ਤੱਕ ਹੁੰਦਾ ਹੈ ਕਿ 70 ਮੈਂਬਰ ਪਾਰਲੀਮੈਂਟਸ ਨੇ ਪਿਛਲੇ ਦਿਨਾਂ 'ਚ ਥੈਰੇਸਾ ਮੇ ਨੂੰ ਲਿਖਿਆ ਕਿ ਜੱਗੀ ਜੌਹਲ ਨੂੰ ਵਾਪਸ ਲਿਆਂਦਾ ਜਾਏ। ਔਰ ਉਸ ਤੋਂ ਪਹਿਲਾਂ ਅਸੀਂ ਜਿਸ ਟੌਪਿਕ ਦੇ ਉੱਤੇ ਮੈਂ ਪ੍ਰਾਪਤੀ ਦੀ ਗੱਲ ਕਰ ਰਿਹਾ, ਸਿੱਖਾਂ ਨੂੰ ਐਜ਼ ਏ ਸੈਪਰੇਟ ਧਰਮ ਔਰ ਐਥਨੀਸਿਟੀ ਜਿਹੜਾ ਉਹਦੀ ਰੈਕਗਨੀਸ਼ਨ ਤਾਂ ਪਹਿਲਾਂ ਇਹਨਾਂ ਦਾ ਇੱਕ ਐਕਟ ਯੂਕੇਜ਼ ਰੇਸ ਰਿਲੇਸ਼ਨਸ ਐਕਟ 1976 ਇਹਦੇ ਥੱਲੇ ਸਿੱਖਾਂ ਨੂੰ ਮਾਨਤਾ ਮਿਲ ਗਈ ਸੀ ਔਰ ਉਸ ਤੋਂ ਪਹਿਲਾਂ ਹਾਊਸ ਆਫ ਲਾਰਡਸ ਦਾ ਵੀ ਇੱਕ ਮਤਾ ਜਿਸ ਨੂੰ ਸੰਤ ਭਿੰਡਰਾਂਵਾਲਿਆਂ ਨੇ ਵੀ ਕੋਟ ਕੀਤਾ ਆਪਣੀ ਇੱਕ ਸਪੀਚ, ਜਿਹਦੇ 'ਚ ਉਸ ਮਤੇ 'ਚ ਉਹਨਾਂ ਨੇ ਕਿਹਾ ਸੀ ਕਿ ਸਿੱਖਸ ਆਰ ਨਾਟ ਓਨਲੀ ਏ ਸੈਪਰੇਟ ਰਿਲੀਜਨ, ਦੇ ਆਰ ਆਲਮੋਸਟ ਏ ਰੇਸ। ਸੋ ਅੱਡ ਰੇਸ ਦੇ ਤੌਰ ਤੇ ਵੀ ਇਸ ਤੋਂ ਮਾਨਤਾ ਸੀ, ਪਰ ਜਦੋਂ ਅਸੀਂ ਕਾਨੂੰਨੀ ਤੌਰ ਤੇ ਇਹ ਤਾਂ ਅਪਰ ਲੈਵਲ ਤੇ ਇੱਕ ਰੈਕਗਨੀਸ਼ਨ ਹੁੰਦੀ ਹੈ, ਉਸ ਵੱਲ ਦੇਖਦੇ ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਿੱਖ ਪਿਛਲੇ ਪੀਰੀਅਡ 'ਚ ਹੁਣ ਧਰਮ ਦੇ ਖਾਤੇ 'ਚ, ਕਿਉਂਕਿ ਯੂਕੇ ਔਰ ਕੈਨੇਡਾ ਐਸੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਜਦੋਂ ਸੈਂਸਸ ਹੁੰਦੀ ਹੈ, ਜਿਹਨੂੰ ਅਸੀਂ ਮਰਦਮਸ਼ੁਮਾਰੀ ਕਹਿੰਦੇ, ਉਸ ਦੇ ਵਿੱਚ ਧਰਮ ਦਾ ਅੱਡ ਖਾਨਾ ਹੁੰਦਾ ਹੈ, ਸਿੱਖਾਂ ਦਾ ਵੀ ਹੈ, ਇੰਗਲੈਂਡ 'ਚ ਵੀ ਹੈ, ਕੈਨੇਡਾ 'ਚ ਵੀ ਹੈ ਕਿ ਵੀ ਧਰਮ ਕੀ ਹੈ। ਲੇਕਿਨ ਇੰਗਲੈਂਡ ਦੇ ਵਿੱਚ ਇੱਕ ਜਿਹੜਾ ਔਰ ਅਮਰੀਕਾ 'ਚ ਕਿਉਂਕਿ ਚਰਚ ਸਟੇਟ ਸੈਪਰੇਟ ਹੈ, ਇੱਥੇ ਮਰਦਮਸ਼ੁਮਾਰੀ ਦੇ ਵਿੱਚ ਧਰਮ ਦਾ ਖਾਨਾ ਨਹੀਂ ਹੁੰਦਾ, ਇੱਥੇ ਐਥਨੀਸਿਟੀ ਹੁੰਦੀ ਹੈ ਕਿ ਵੀ ਤੁਹਾਡੀ ਤੁਸੀਂ ਕਿਸ ਜਿਹੜਾ ਹੈ ਤੁਹਾਡਾ ਐਥਨਿਕ ਬੈਕਗਰਾਉਂਡ ਕੀ ਹੈ, ਤੇ ਉਹ ਬਹੁਤ ਵਾਰ ਕਿਉਂਕਿ ਹੋਰ ਤਾਂ ਨਹੀਂ ਹੈ, ਉਹ ਇੰਡੀਅਨ ਭਰਿਆ ਹੁੰਦਾ ਹੈ ਜਾਂ ਏਸ਼ੀਅਨ ਦੇ ਵਿੱਚ ਲਿਖਿਆ ਹੁੰਦਾ ਹੈ। ਸੋ ਸਿੱਖਾਂ ਦੀ ਮੰਗ ਇੰਗਲੈਂਡ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਬੜੀ ਤੇਜ਼ ਹੋ ਰਹੀ ਸੀ, ਜਿਹਦੇ ਲਈ ਸਿੱਖਾਂ ਨੇ ਈਵਨ 100 ਜਿਹੜੇ ਨੇ
ਉਹਨਾਂ ਦੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਵੀ ਜਿਹੜਾ ਬਿਊਰੋ ਹੈ ਉਹਨਾਂ ਦਾ ਜਿਹੜਾ ਸਟੈਟਿਸਟਿਕਸ ਔਰ ਇਸ ਸੈਂਸਸ ਨੂੰ ਰਿਕਾਰਡ ਕਰਦਾ ਹੈ, ਉਹਨਾਂ ਨੇ ਲਿਖਿਆ ਸੀ ਕਿ ਸਿੱਖ ਚਾਹੁੰਦੇ ਨੇ ਕਿ ਵੀ ਅਸੀਂ ਇੰਡੀਅਨ ਜਾਂ ਕਿਸੇ ਹੋਰ ਖਾਤੇ 'ਚ ਅਸੀਂ ਉਹ ਆਪਣੀ ਐਥਨੀਸਿਟੀ ਨਹੀਂ ਰੱਖਣਾ ਚਾਹੁੰਦੇ। ਸਿੱਖਾਂ ਨੂੰ ਜਿੱਥੇ ਐਜ਼ ਏ ਰਿਲੀਜਨ ਸੈਪਰੇਟ ਕਾਲਮ ਹੈ ਸਾਡੇ, ਉਸ ਜਦੋਂ ਅਸੀਂ ਫਾਰਮ ਭਰਦੇ ਹਾਂ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ, ਉੱਥੇ ਸਾਨੂੰ ਈਵਨ ਜਿਹੜੀ ਐਥਨੀਸਿਟੀ ਹੈ ਉਹਦੇ ਖਾਨੇ 'ਚ ਵੀ ਸਿੱਖ ਲਿਖਿਆ ਜਾਏ, ਕਿਉਂਕਿ ਅਸੀਂ ਸਿਰਫ ਮਹਿਜ਼ ਇੱਕ ਧਰਮ ਨਹੀਂ ਹੈ। ਸੋ ਇਸ ਦਾ ਬੜਾ ਵਿਰੋਧ ਕੀਤਾ ਭਾਰਤ ਦੇ ਦੁਮਛੱਲਿਆਂ ਨੇ, ਉੱਥੇ ਬੈਠਿਆਂ ਨੇ ਵੀ, ਮੀਡੀਆ ਨੇ ਵੀ, ਜਦੋਂ ਇਹ ਕੈਂਪੇਨ ਚੱਲ ਰਹੀ ਸੀ ਕਿ ਜੀ ਇਹ ਤਾਂ ਸਿੱਖ ਆਪਣਾ ਅਲੱਗ ਨੇਸ਼ਨ ਵੱਲ ਜਾ ਰਹੇ ਨੇ, ਇਹ ਧਰਮ ਤਾਂ ਹੈ ਹੀ ਨੇ, ਅੱਡ ਕੀਤਾ ਹੀ ਹੈ, ਹੁਣ ਇਹ ਬਿਲਕੁਲ ਹੀ ਆਪਣੀ ਅੱਡ ਐਥਨੀਸਿਟੀ ਦਾ ਮਤਲਬ ਹੈ ਕਿ ਇਹ ਬਿਲਕੁਲ ਇੰਡੀਆ ਨਾਲੋਂ ਬਿਲਕੁਲ ਕੱਟ ਆਫ ਹੋ ਕੇ ਆਪਣਾ, ਔਰ ਇਹ ਜਿਹੜਾ ਅਲਟੀਮੇਟਲੀ ਜਿਹੜੀ ਖਾਲਿਸਤਾਨ ਦੀ ਸਟਰਗਲ ਹੈ ਉਹਨੂੰ ਸਟਰੈਂਥਨ ਕਰੇਗਾ। ਕਿਉਂ? ਔਰ ਫਿਰ ਉਹਦੇ ਚੋਂ ਕਈ ਟੂ ਨੇਸ਼ਨ ਥਿਊਰੀ ਲੈ ਆਉਂਦੇ ਨੇ ਕਿ ਜੀ ਪਾਕਿਸਤਾਨ ਵੀ ਇਦਾਂ ਹੀ ਬਣਿਆ ਸੀ, ਕਾਇਦੇ ਆਜ਼ਮ ਨੇ ਇਹੀ ਕਿਹਾ ਸੀ ਕਿ ਮੁਸਲਿਮ ਸੈਪਰੇਟ ਨੇਸ਼ਨ ਹੈ, ਇਸ ਲਈ ਜਦੋਂ ਇਹ ਅਸੀਂ ਕਹਿੰਦੇ ਹਾਂ ਵੀ ਸਿੱਖ ਇੱਕ ਅਲੱਗ ਕੌਮ ਹੈ, ਉਹ ਬਹੁਤ ਤਕਲੀਫ ਹੁੰਦੀ ਹੈ ਹਿੰਦੂ ਤਵੀਆਂ ਨੂੰ, ਕਿਉਂਕਿ ਉਹਨਾਂ ਨੂੰ ਇੱਕਦਮ ਜਿਹੜੀ ਹੈ ਕੌਮ ਦੇ ਨਾਲ ਉਹ ਨੇਸ਼ਨ ਜੋੜਦੇ ਨੇ, ਤੇ ਪਾਕਿਸਤਾਨ ਉਹਨਾਂ ਨੂੰ ਯਾਦ ਆ ਜਾਂਦਾ ਕਿ ਵੀ ਇਹ ਤਾਂ ਬੇਸ ਬਣਿਆ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਦੁਸ਼ਮਣ ਬਿਲਕੁਲ ਠੀਕ ਸਮਝਦਾ, ਔਰ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜਾ ਸਿੱਖਾਂ ਦਾ ਇੱਕ ਕਦਮ ਅੱਗੇ ਜਾ ਰਿਹਾ ਹੈ, ਧਰਮ ਤੋਂ ਅੱਗੇ। ਜੇ ਐਥਨੀਸਿਟੀ ਸਿੱਖਾਂ ਦੀ ਇੰਡੀਅਨ ਨਹੀਂ ਰਹੇਗੀ ਤਾਂ ਇਹਦਾ ਮਤਲਬ ਹੈ ਕਿ ਨਾ ਸਿਰਫ ਉਹ ਇੰਗਲੈਂਡ ਦੇ ਵਿੱਚ ਕਿਸੇ ਵੀ ਜਿਹੜਾ ਅਦਰਵਾਈਜ਼ ਇਹ ਹੁੰਦਾ ਜੀ ਕੀ ਹੈ ਜੀ ਸਿੱਖ ਇੰਡੀਅਨ ਜਾਂ ਇੰਡੀਅਨ ਬ੍ਰਿਟਿਸ਼, ਜਾਂ ਕਈ ਵਾਰੀ ਜਿਹੜਾ ਇਸ ਨੂੰ ਅਦਰਵਾਈਜ਼ ਮਿਲਾ ਕੇ ਈਵਨ ਸਿੱਖ ਬ੍ਰਿਟਿਸ਼, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਿੱਖ ਹਾਂ, ਅਸੀਂ ਧਰਮ ਵੀ ਸਾਡਾ ਹੈ ਔਰ ਸਾਡੀ ਐਥਨੀਸਿਟੀ ਵੀ ਹੈ। ਔਰ ਇਸ ਬਾਰੇ ਆਲਰੇਡੀ ਜਦੋਂ ਇਸ ਦੇ ਉੱਤੇ ਲਾਮਬੰਦੀ ਚੱਲ ਰਹੀ ਸੀ 100 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਬਿਊਰੋ ਨੂੰ ਲਿਖਿਆ ਸੀ, ਸੈਂਸਸ ਬਿਊਰੋ ਨੂੰ। ਔਰ ਜਿਹੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਜਿਹੜੀ ਬਹੁਤ ਵੱਡੀ ਪ੍ਰਾਪਤੀ ਹੈ, ਖਾਸ ਤੌਰ ਤੇ ਜਿਸ ਕਿਸਮ ਦਾ ਮਾਹੌਲ ਹੁਣ ਚੱਲ ਰਿਹਾ ਹੈ, ਕਿਵੇਂ ਜਿਹੜਾ ਇੰਡੀਆ ਪ੍ਰੈਸ਼ਰਾਈਜ਼ ਕਰ ਰਿਹਾ ਹੈ ਇੰਗਲੈਂਡ ਨੂੰ ਵੀ, ਜਿਹੜੀ ਸਿੱਖ ਰੈਫਰੈਂਡਮ 2020 ਰੈਲੀ ਹੈ ਉਸ ਨੂੰ ਆਧਾਰ ਬਣਾ ਕੇ। ਸੋ ਇਹ ਖਬਰ ਹੈ ਮੇਨ, ਔਰ ਇਸ ਨੂੰ ਈਵਨ ਇੰਗਲੈਂਡ ਦੇ ਜਿਹੜੇ ਪ੍ਰੋਮੀਨੈਂਟ ਨਿਊਜ਼ਪੇਪਰ ਨੇ ਉਹਨਾਂ ਨੇ ਵੀ ਕਵਰ ਕੀਤਾ। British Sikhs to get ethnicity status in 2021 ਜਾਂ 2021 ਸੈਂਸਸ ਰਿਪੋਰਟਸ, ਕਿ ਬਈ 2021 ਦੀ ਸੈਂਸਸ ਦੇ ਵਿੱਚ ਯਾਨੀ ਹੁਣ ਤੋਂ 3 ਸਾਲ ਬਾਅਦ ਜਦੋਂ ਮਰਦਮਸ਼ੁਮਾਰੀ ਹੋਣੀ ਹੈ, ਸਿੱਖਾਂ ਨੂੰ ਇਹ ਅੱਡ ਹੱਕ ਮਿਲ ਰਿਹਾ ਹੈ ਜਿੱਥੇ ਉਹ ਐਥਨੀਸਿਟੀ ਦੇ ਖਾਨੇ 'ਚ ਵੀ ਇੰਡੀਅਨ ਨਹੀਂ ਲਿਖਣਗੇ, ਉਹ ਸਿੱਖ ਲਿਖਣਗੇ। ਔਰ ਇਹ ਜਦੋਂ ਪਿਛਲੀ ਸੈਂਸਸ ਵੇਲੇ ਵੀ ਸਿੱਖਾਂ ਦੀ ਮੰਗ ਸੀ, ਪਰ ਇਹ ਜਿਹੜਾ ਬਿਊਰੋ ਹੈ ਸੈਂਸਸ ਬਿਊਰੋ ਇਹਨੇ ਨਹੀਂ ਸੀ ਮੰਨਿਆ। ਸੋ ਫਿਰ ਇੱਕ ਲਹਿਰ ਚਲਾਈ ਸੀ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਸੀ ਸਿੱਖਾਂ ਨੂੰ ਕਿ ਵੀ ਤੁਸੀਂ ਐਥਨੀਸਿਟੀ ਦੇ ਖਾਨੇ 'ਚ ਇੰਡੀਅਨ ਮਤ ਲਿਖੋ। ਫਿਰ ਇੱਕ ਹੁੰਦਾ ਅਦਰਸ, ਜੇ ਤੁਸੀਂ ਇੰਡੀਅਨ ਵੀ ਨਹੀਂ ਏਸ਼ੀਅਨ ਵੀ ਤੁਸੀਂ ਕੀ ਹੋ, ਤਾਂ ਉਹਦੇ 'ਚ ਸੀ ਕਿ ਤੁਸੀਂ ਸਿੱਖ ਭਰੋ, ਕਿਉਂਕਿ ਉਹ ਇਹ ਪ੍ਰੈਸ਼ਰ ਬਿਲਡ ਕਰਨਾ ਚਾਹੁੰਦੇ ਸੀ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਇੰਨੇ ਲੋਕਾਂ ਨੇ ਆਪਣੇ ਆਪ ਨੂੰ ਇੰਡੀਅਨ ਨਹੀਂ ਕਿਹਾ, ਤਾਂ ਕਿ ਅਗਲੀ ਸੈਂਸਸ ਤੱਕ ਪਹੁੰਚਦੇ ਆ ਜਿਹੜਾ ਉਹ ਸਿੱਖਾਂ ਦੀ ਰੈਕਗਨੀਸ਼ਨ ਹੋਏ। ਬੇਸ਼ੱਕ ਉਹ ਇਹ ਕੈਂਪੇਨ ਬੜੇ ਲੋਅਰ ਲੈਵਲ ਤੇ ਜਾਰੀ ਹੋਇਆ, ਉਹਨਾਂ ਨੇ ਕੀਤਾ ਸੀ, ਲੇਕਿਨ ਪਿਛਲੀ 2011 ਦੀ ਸੈਂਸਸ ਦੇ ਵਿੱਚ 83,000 ਸਿੱਖਾਂ ਨੇ ਆਪਣੇ ਆਪ ਨੂੰ ਇੰਡੀਅਨ ਲਿਖਣ ਤੋਂ ਨਾ ਕਰ ਦਿੱਤੀ ਸੀ, ਔਰ ਅਦਰ ਦੇ ਕਾਲਮ 'ਚ ਉਹਨਾਂ ਨੇ ਸਿੱਖ ਲਿਖਿਆ ਸੀ। ਸੋ ਇਹ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਹੈ ਜਿਹੜਾ ਇਹ ਸਾਰਿਆਂ ਨੂੰ ਡੀਲ ਕਰਦਾ ਹੈ। ਸੋ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਇਹ ਇਸ ਵਾਰੀ ਇਹ ਮੰਨਤ, ਹਾਲਾਂ ਉਹ ਥੋੜਾ ਜਿਹਾ ਇਸ ਦੇ ਉੱਤੇ ਫਰਦਰ ਜਿਹੜਾ ਉਹਨਾਂ ਨੇ ਇੱਕ ਪਾਰਟ ਕਿਹਾ ਕਿ ਵੀ ਆਲਰੇਡੀ ਦਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਇਜ਼ ਕੰਸੀਡਰਿੰਗ the inclusion of Sikhism as an ethnicity on the 2021 form, but had raised concerns over the issue of public acceptability and whether the move would have backing across Britain's 430,000 strong Sikh committee ਦਾ ਰਿਪੋਰਟ। ਇਹ ਜਸਟ ਇੱਕ ਖਾਨਾ ਪੂਰਤੀ ਹੈ ਕਿ ਜੀ ਅਸੀਂ ਕਰਾਂਗੇ, ਪਰ ਅਸੀਂ ਥੋੜਾ ਜਿਹਾ ਇਹ ਹੋਰ ਦੇਖਣਾ ਚਾਹੁੰਦੇ ਹਾਂ ਕਿ ਕੀ ਮੈਜੋਰਿਟੀ ਸਿੱਖ ਇਹਨੂੰ ਐਕਸੈਪਟ ਕਰਨਗੇ। ਜੇ 83,000 ਨੇ ਬਿਨਾਂ ਖਾਨਾ ਹੁੰਦਿਆਂ ਆਪਣੇ ਆਪ ਨੂੰ ਇੰਡੀਅਨ ਮੰਨਣ ਤੋਂ ਨਾ, ਕਿਉਂਕਿ ਇਹ ਪ੍ਰੈਸ਼ਰ ਇੰਡੀਅਨ ਗਰੁੱਪਸ ਦਾ ਵੀ ਹੋਣਾ ਹੈ ਜੀ, ਇਹ ਤਾਂ ਬਿਲਕੁਲ ਹੀ ਜਿਹੜੇ ਨੇ ਉਹ ਅੱਡ ਨੇਸ਼ਨ ਵੱਲ ਜਾ ਰਹੇ ਨੇ। ਸੋ ਇਸ ਸਾਰੇ ਚੋਂ ਜਿਹੜਾ ਮੈਂ ਇਹ ਸਮਝਦਾ ਕਿ ਵੀ ਔਰ ਇਹ ਸਿੱਖ ਵਰਡ ਦੀ ਅੱਡ ਆਪਣੀ ਪਛਾਣ ਐਜ਼ ਏ ਐਥਨੀਸਿਟੀ, ਇਹ ਬਹੁਤ ਵੱਡੀ ਪ੍ਰਾਪਤੀ, ਬਹੁਤ ਵੱਡੀ ਪ੍ਰਾਪਤੀ ਹੈ। ਔਰ ਜਦੋਂ ਕਿਹਾ ਕਿ ਵੀ ਸਾਡਾ ਦੁਸ਼ਮਣ ਸਮਝਦਾ ਹੈ
ਕਿਉਂਕਿ ਜਦੋਂ 10 ਸਾਲ ਪਹਿਲਾਂ 2011 ਦੇ ਵਿੱਚ ਇਹ ਸਿੱਖਾਂ ਨੇ ਮੰਗ ਕੀਤੀ ਸੀ ਤੇ ਪੂਰਾ ਜਿਹਨੂੰ ਕਹਿੰਦੇ ਨੇ ਵੀ ਪੰਜਿਆਂ ਦੇ ਨਾਲ ਅਟੈਕ ਕਰਨ ਵਾਂਗ ਜਿਵੇਂ ਕੋਈ ਜਾਨਵਰ ਅੱਗੋਂ ਦੀ ਪੈਂਦਾ ਇਵੇਂ ਇੰਡੀਅਨ ਮੀਡੀਆ ਔਰ ਉਹਨਾਂ ਦੇ ਪੋਲੀਟੀਸ਼ੀਅਨ ਔਰ ਈਵਨ ਇੰਗਲੈਂਡ ਬੇਸਡ ਜਿਹੜੇ ਉਹਨਾਂ ਦੀ ਪੇਰੋਲ ਤੇ ਨੇ ਉਹਨਾਂ ਨੇ ਇਹਨੂੰ ਅਪੋਜ਼ ਕੀਤਾ ਸੀ ਕਿ ਜੀ ਇਹ ਇੱਕ ਧਰਮ ਸਿੱਖ ਧਰਮ ਹੈ, ਐਥਨੀਸਿਟੀ ਕਿੱਦਾਂ ਹੋ ਸਕਦਾ ਹੈ ਸੈਪਰੇਟ। ਲੇਕਿਨ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਇੰਗਲੈਂਡ ਦੀ ਜਿਹੜੀ ਕੰਸਰਨਡ ਜਥੇਬੰਦੀਆਂ ਨੇ ਉਹਨਾਂ 'ਚੋਂ ਕਿਸੇ ਨਾਲ ਇਸ ਵਿਸ਼ੇ ਤੇ ਫਰਦਰ ਗੱਲਬਾਤ ਦਾ ਸੋ ਮੈਂ ਆਪਣੇ ਇੰਗਲੈਂਡ ਦੇ ਸਮੁੱਚੇ ਹੀ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਕਾਜ਼ ਲਈ ਐਫਰਟ ਕੀਤਾ ਔਰ ਇਨ ਟੋਟਲ 30 ਮਿਲੀਅਨ ਸਿੱਖ ਨੇਸ਼ਨ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਇਹ ਹੈ ਜਦੋਂ ਅਸੀਂ ਕਹਿੰਦੇ ਆ ਵੀ ਡਾਇਸਪੋਰਾ ਸਿੱਖ ਗੇਮ ਚੇਂਜਰ ਨੇ ਤੇ ਇਹ ਹੈ ਜਿਹੜੇ ਇਹ ਨਿੱਕੇ ਸਟੈਪ ਨਹੀਂ ਅੱਗੇ ਤਾਂ ਨਿੱਕੇ ਸਟੈਪ ਲਏ ਨੇ ਇਹ ਹੁਣ ਜਾਇੰਟ ਸਟੈਪ ਨੇ ਵੱਡੇ ਸਟੈਪ ਨੇ ਜਿਹੜੇ ਕਿ ਸਾਨੂੰ ਸਾਡੀ ਮੰਜ਼ਿਲ ਦੇ ਕਰੀਬ ਲਿਜਾ ਰਹੇ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਕੀਪ ਵਾਚਿੰਗ TV 84 ਵਿਊਅਰਸ। ਸਰਨਾ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।